ਜੀ। ਲੋਕਾਂ ਦੀ ਦੁਵਿਧਾ, ਪਾਰਟੀਆਂ ਦੀ ਦੁਵਿਧਾ ਇਸ ਜਲੰਧਰ ਦੇ ਇੱਕ ਇਹੋ ਜਿਹੇ ਪਿੰਡ ਤੋਂ ਵੀ ਪਤਾ ਲੱਗਦੀ ਆ। ਕਹਿੰਦੇ ਜਿਹਦੇ ਕੋਲ 2 MP, 2 MLA, 3 ਸਰਪੰਚ, ਲੋਕਾਂ ਨੂੰ ਵੀ ਤਾਂ ਪਤਾ ਨਹੀਂ ਲੱਗਦਾ ਕਿਹਦੇ ਵੱਲ ਜਾਣਾ ਆ। ਨਹੀਂ, ਇਹ ਨਾ ਕਮਾਲ ਦਾ ਸਿਸਟਮ ਹੈ। ਤੁਹਾਡੇ ਧਿਆਨ 'ਚ ਹੋਣਾ ਰਾਜਕਨਵੀਰ ਸਿੰਘ, ਜਦੋਂ ਪਿੰਡ 'ਚ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਨਾ, ਜੀ। ਤਾਂ ਕਿੰਨੀ ਵਾਰ ਹੋਇਆ ਕਿ ਇੱਕੋ ਪਰਿਵਾਰ ਇੱਕੋ ਛੱਤ ਥੱਲੇ ਰਹਿੰਦਾ। ਮਤਲਬ ਮੇਰੇ ਕੋਲ ਮੇਰੇ ਪਿੰਡ ਦੀ ਮੇਰੇ ਆਪਣੇ ਪਰਿਵਾਰਾਂ 'ਚੋਂ ਇੱਕ ਉਦਾਹਰਨ ਆ। ਠੀਕ ਹੈ। ਸਾਡੇ ਮੁਹੱਲੇ ਦੇ ਵਿੱਚ ਇੱਕ ਪਰਿਵਾਰ ਆ, ਜੱਟ ਸਿੱਖ ਪਰਿਵਾਰ ਆ। ਉਹ ਪਰਿਵਾਰ 'ਚ ਪਤੀ ਪਤਨੀ ਤੇ ਉਹਨਾਂ ਦੇ 3 ਜਵਾਕ ਨੇ। ਤਿੰਨਾਂ 'ਚੋਂ ਇੱਕ ਜਵਾਕ ਅਜੇ ਛੋਟਾ, 2 ਦੀਆਂ ਵੋਟਾਂ, 4 ਮੈਂਬਰ ਨੇ। 4ਾਂ 'ਚੋਂ ਘਰ ਵਾਲੀ ਤੇ ਮਤਲਬ ਕਿ ਘਰ ਵਾਲੇ ਦੀ ਉਹਨਾਂ ਦੀ ਵੋਟ ਕਿਸੇ ਹੋਰ ਪੰਚ ਦੇ ਵਾਰਡ 'ਚ ਆ ਤੇ ਨਿਆਣਿਆਂ ਦੀ ਕਿਸੇ ਹੋਰ ਪੰਚ ਦੇ ਵਾਰਡ 'ਚ। ਏਦਾਂ ਹੋ ਸਕਦਾ? ਘਰ ਤੇ ਵੰਡੀਆਂ ਪਾਈਆਂ। ਇਹ ਏਦਾਂ ਪੰਜਾਬ 'ਚ ਕਿੰਨੀ ਥਾਵਾਂ ਹੁੰਦਾ ਕਿ ਪਤਾ ਹੁੰਦਾ ਕਿ ਆ ਪਰਿਵਾਰ ਪੱਕਾ ਫਲਾਣੇ ਨੂੰ ਪੈ ਸਕਦਾ, ਇਸ ਲਈ ਦੀਆਂ ਵੋਟਾਂ ਤੋੜ ਦੋ। ਸਰਪੰਚੀ ਨੂੰ ਤਾਂ ਪੈ ਜਾਣੀਆਂ ਸਾਰੀਆਂ, ਪਰ ਪੰਚੀ ਦੇ ਮਾਮਲੇ 'ਚ ਖੇਡ ਹੋ ਜਾਂਦੀ ਆ। ਉਸੇ ਤਰ੍ਹਾਂ ਜਲੰਧਰ ਖੇਤਰ ਦਾ ਇੱਕ ਪਿੰਡ ਆ, ਉਹ ਪਿੰਡ ਦੇ ਵਿੱਚ ਇਸੇ ਤਰ੍ਹਾਂ ਵੰਡੀਆਂ ਨੇ। ਉਹ 2 ਜ਼ਿਲ੍ਹਿਆਂ 'ਚ ਵੰਡਿਆ ਹੋਇਆ ਪਿੰਡ। ਦੇਖੋ, ਹੈਰਾਨੀ ਦੀ ਗੱਲ ਆ ਕਿ ਇਸ ਨੂੰ ਦੁਰਸਤ ਕਰਨ ਦੀ ਕਦੇ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ। ਪਿੰਡ ਇੱਕ ਆ, ਵੱਡਾ ਪਿੰਡ ਆ, ਠੀਕ ਆ। ਵੱਡੇ ਪਿੰਡ ਦੇ ਨਾਤੇ ਆਪਾਂ ਦੇਖਿਆ 2-2, 3-3 ਪੰਚਾਇਤਾਂ ਹੁੰਦੀਆਂ ਨੇ ਜੀ। ਉਸ ਨਾਤੇ ਪੰਚਾਇਤਾਂ ਇੱਥੇ 3 ਨੇ। 10,000 ਦੇ ਕਰੀਬ ਆਬਾਦੀ ਆ ਪਿੰਡ ਦੀ ਜੀ। ਤੇ ਉਸ ਨਾਤੇ ਇਹਦੀਆਂ 3 ਪੰਚਾਇਤਾਂ ਨੇ। ਪਰ ਇਹ ਵੀ ਆਪਣੇ ਆਪ 'ਚ ਕਮਾਲ ਹੈ ਕਿ ਇਸ ਪਿੰਡ ਦੇ MLA ਵੀ 2 ਨੇ, ਇਸ ਪਿੰਡ ਦੇ MP ਵੀ 2 ਨੇ, ਇਸ ਪਿੰਡ ਦੇ SDM ਵੀ 2 ਨੇ, ਇਸ ਪਿੰਡ ਦੇ ਤਹਿਸੀਲਦਾਰ ਵੀ 2 ਨੇ, ਇਸ ਪਿੰਡ ਦੇ ਥਾਣੇਦਾਰ ਵੀ 2 ਨੇ। ਦੇਖੋ, ਹੁਣ ਵੋਟਾਂ ਹੋ ਰਹੀਆਂ ਨੇ। ਅੱਧਾ ਪਿੰਡ ਜਲੰਧਰ 'ਚ ਪੈਂਦਾ, ਅੱਧਾ ਪਿੰਡ ਕਪੂਰਥਲੇ ਜ਼ਿਲ੍ਹੇ 'ਚ ਪੈਂਦਾ। ਇਸ ਲਈ ਹੁਣ MLA ਵੀ ਅੱਡ ਹੈ, MP ਵੀ ਅੱਡ ਹੈ, ਥਾਣੇ ਵੀ ਅੱਡ ਨੇ, ਹੈਨਾ, ਥਾਣੇਦਾਰ ਵੀ ਅੱਡ ਨੇ, ਤਹਿਸੀਲਦਾਰ ਵੀ ਅੱਡ ਨੇ। ਹੁਣ ਹੋ ਕੀ ਰਿਹਾ ਕਿ ਅੱਧੇ ਪਿੰਡ 'ਚ ਤਾਂ ਝੰਡੀਆਂ ਲੱਗੀਆਂ। ਕਹਿੰਦੇ ਕਿ ਪਿੰਡ ਅੱਧੇ ਦੀਆਂ 10,000 'ਚੋਂ ਮੰਨ ਲਓ 5,000 6,000 ਦੀ ਤਾਂ ਵੋਟ ਆ। ਅੱਧੇ ਪਿੰਡ 'ਚ ਝੰਡੀਆਂ ਲਾਤੀਆਂ, ਪ੍ਰਚਾਰ ਹੋ ਗਿਆ, ਬੂਆ ਖੜਕਾ ਕੇ ਕਹਿਤਾ। ਪਰ ਜਦੋਂ ਰੈਲੀ ਹੁੰਦੀ ਆ, ਰੈਲੀ ਤੋਂ ਬਾਅਦ ਫਿਰ ਕੋਲਡ ਡਰਿੰਕ ਵੀ ਵਰਤਾਉਣਾ ਹੁੰਦਾ, ਕਹਿੰਦੇ ਉਹ 10,000 ਹੀ ਲੱਗ ਜਾਂਦਾ। ਪੀਣ, ਸਮੋਸੇ ਖਾਣ, ਸਾਰਾ ਪਿੰਡ ਆ ਜਾਂਦਾ ਕਹਿੰਦੇ। ਹੁਣ ਪਾਰਟੀਆਂ ਨੂੰ ਸਮਝ ਨਹੀਂ ਆਉਂਦੀ ਕਿ ਰੋਕਣ ਕਿਹਨੂੰ, ਪਤਾ ਨਹੀਂ ਲੱਗਦਾ। ਪਰ ਪਿੰਡ 'ਚ ਜਦੋਂ ਕਿਸੇ ਦਾ ਰਿਸ਼ਤੇਦਾਰ ਆ ਜਾਵੇ, ਕਹਿੰਦੇ ਫਿਰ ਘਰ ਲੱਭਣਾ ਔਖਾ ਹੋ ਜਾਂਦਾ। ਫਿਰ ਉਹਨੂੰ ਪੁੱਛਣਾ ਪੈਂਦਾ ਜਲੰਧਰ ਵਾਲੇ ਦਿਆਲਪੁਰਾ ਜਾਣਾ ਕਿ ਕਪੂਰਥਲੇ ਵਾਲੇ ਦਿਆਲਪੁਰਾ ਜਾਣਾ। ਜਲੰਧਰ ਤੇ ਕਪੂਰਥਲਾ ਜ਼ਿਲ੍ਹੇ ਦਾ ਪਿੰਡ ਦਿਆਲਪੁਰਾ, 9500 ਦੀ ਆਬਾਦੀ ਵਾਲਾ ਪਿੰਡ ਹੈ ਨਾ। ਸ਼ਹੀਦ ਆਜ਼ਮ ਭਗਤ ਸਿੰਘ ਦੀ ਭੈਣ ਦੇ ਸਹੁਰਿਆਂ ਦਾ ਪਿੰਡ। ਤੇ ਇਸ ਪਿੰਡ 'ਚ ਜੇ ਕਿਸੇ ਦਾ ਰਿਸ਼ਤੇਦਾਰ ਆ ਜਾਵੇ ਤਾਂ ਉਹ ਨਾਂ ਨਾਲ ਕਿਸੇ ਦੇ ਘਰੇ ਨਹੀਂ ਜਾ ਸਕਦਾ। ਪੁੱਛਣਾ ਪੈਂਦਾ ਕਿ ਜਲੰਧਰ ਵਾਲੇ ਦਿਆਲਪੁਰੇ ਜਾਣਾ ਕਿ ਕਪੂਰਥਲੇ ਵਾਲੇ ਦਿਆਲਪੁਰੇ ਜਾਣਾ। ਸੋ ਆਹ ਸਥਿਤੀ 'ਚੋਂ ਪਿੰਡ ਲੰਘ ਰਿਹਾ ਜੀ। ਇੱਕ ਪੰਚਾਇਤ ਜਲੰਧਰ ਵਾਲੇ ਖੇਤਰ ਦੀ ਆ, 2 ਪੰਚਾਇਤਾਂ ਕਪੂਰਥਲੇ ਵਾਲੇ ਜ਼ਿਲ੍ਹੇ 'ਚ ਪੈਂਦੀਆਂ। ਸਕੂਲ ਵੀ ਅੱਡੋ ਅੱਡ ਨੇ, ਗੁਰਦੁਆਰੇ ਵੀ ਅੱਡੋ ਅੱਡ ਨੇ ਜ਼ਿਲ੍ਹਿਆਂ ਬਾਈ। ਤੇ ਕਹਿੰਦੇ ਕਿ ਮੁਸ਼ਕਲ ਇਹ ਹੁੰਦੀ ਹੈ ਸਭ ਤੋਂ ਬੜੀ, ਜਦੋਂ ਪਿੰਡ 'ਚ ਕੋਈ ਘਟਨਾ ਵਾਪਰ ਜਾਵੇ, ਪੁਲਿਸ ਇਸੇ ਗੱਲ 'ਚ ਲੜਦੀ ਰਹਿੰਦੀ ਹੈ ਕਿ ਤੁਹਾਡੀ ਹੱਦ ਆ, ਤੁਹਾਡੀ ਹੱਦ ਆ, ਤੇ ਚਾਹੇ ਬੰਦਿਆਂ ਦਾ ਨੁਕਸਾਨ ਹੋ ਜਾਵੇ ਜਾਨੂੰ। ਸੋ ਇਹ ਵਰਤਾਰਾ ਵਾਪਰ ਰਿਹਾ ਜੀ। 9500 ਦੀ ਆਬਾਦੀ ਵਾਲੇ ਦਿਆਲਪੁਰਾ ਪਿੰਡ ਅੱਜ ਵੀ ਅੱਧਾ ਪਿੰਡ ਜਲੰਧਰ ਲਈ ਵੋਟਾਂ ਪਾਊਗਾ, ਅੱਧਾ ਪਿੰਡ ਬੈਠੂਗਾ ਚੁੱਪ ਕਰਕੇ। ਤੇ ਇਹੋ ਜਿਹੇ ਪਿੰਡ ਵੀ ਪੰਜਾਬ 'ਚ ਹੈਗੇ ਨੇ। ਅੱਧੇ ਪਿੰਡ 'ਚ ਸਪੀਕਰ ਨੇ, ਅੱਧੇ ਪਿੰਡ 'ਚ ਵੋਟਰ ਨੇ, ਅੱਧੇ ਪਿੰਡ 'ਚ ਪ੍ਰਚਾਰ ਆ, ਅੱਧੇ ਪਿੰਡ 'ਚ ਕੁਛ ਵੀ ਨਹੀਂਗਾ। ਤੇ ਉਹਦਾ ਨੁਕਸਾਨ ਕਹਿੰਦੇ ਪਿੰਡ ਨੂੰ ਝੱਲਣਾ ਪੈਂਦਾ ਗ੍ਰਾਂਟਾਂ ਦੇ ਮਾਮਲੇ 'ਚ, ਵਿਕਾਸ ਦੇ ਮਾਮਲੇ 'ਚ। ਗ੍ਰਾਂਟ ਆਈ ਕਿਹੜੇ ਖੇਤਰ ਲਈ ਹੈ ਜੀ, ਕਿਹੜੀ ਗਲੀ 'ਚ ਲੱਗੂਗੀ, ਕਿਹੜੀ 'ਚ ਨਹੀਂ ਲੱਗੂਗੀ, ਇਸੇ ਮਸਲੇ ਜੁੜਿਆ ਰਹਿੰਦਾ। ਇਸ ਚੱਕਰ 'ਚ ਕਹਿੰਦੇ ਲੀਡਰ ਦੂਰ ਹੀ ਰਹਿੰਦੇ ਨੇ ਕਿ ਵਿਵਾਦ 'ਚ ਨਾ ਪਾਓ। ਸੋ ਉਹਦਾ ਨੁਕਸਾਨ ਪਿੰਡ ਨੂੰ ਭੁਗਤਣਾ ਪੈਂਦਾ। ਕਹਿੰਦੇ ਕਿ ਇੱਕ ਜ਼ਿਲ੍ਹੇ 'ਚ ਤਾਂ ਕਰ ਦਿਓ ਸਾਨੂੰ, ਜਾਂ ਦਿਆਲਪੁਰੇ 'ਚ, ਦਿਆਲਪੁਰੇ ਨੂੰ ਪੂਰੇ ਕਪੂਰਥਲੇ 'ਚ ਕਰ ਦਿਓ, ਜਾਂ ਪੂਰੇ ਜਲੰਧਰ 'ਚ ਕਰ ਦਿਓ। ਸੋ ਜੀ ਇਹ ਹੁਣ ਇਹ ਵੋਟਾਂ ਨੂੰ ਲੈ ਕੇ ਪਿੰਡ ਇੱਕ ਵਾਰ ਫਿਰ ਚਰਚਾ ਹੈ। ਇੱਥੇ ਇੱਕ ਟਰਮ ਵਰਤੀ ਜਾਂਦੀ ਆ ਦੀਪਕ ਜੀ, ਜੈਰੀਮੈਂਡਰਿੰਗ। ਜੈਰੀਮੈਂਡਰਿੰਗ ਇੱਕ ਅਜਿਹਾ ਵਰਤਾਰਾ ਜਿਸ ਦੇ ਵਿੱਚ ਜਿਹੜੇ ਪੋਲੀਟੀਸ਼ੀਅਨ ਆਪਣੀ ਕਮੇਟੀ ਬਣਾ ਕੇ ਹਲਕੇ ਦੀਆਂ ਜਿਹੜੀਆਂ ਆ ਉਹ ਤੈਅ ਕਰਦੇ ਆ ਵੀ ਕਿਹੜਾ ਇਲਾਕਾ ਕਿੱਦਾਂ ਆ। ਸੋ ਕਿਤੇ ਕਿਸੇ ਦੀ ਜਦੋਂ ਮੈਜੋਰਟੀ ਹੁੰਦੀ, ਜਦੋਂ ਉਹਨੂੰ ਤੋੜਨਾ ਹੁੰਦਾ ਤੇ ਉਹਨੂੰ ਫਿਰ 2 ਹਲਕਿਆਂ 'ਚ ਏਦਾਂ ਵੰਡ ਦਿੱਤਾ ਜਾਂਦਾ ਆ। ਸੋ ਲੱਗ ਇਹੀ ਰਿਹਾ ਵੀ ਦਿਆਲਪੁਰਾ ਵਾਲਿਆਂ ਦੇ ਨਾਲ ਵੀ ਕੁਛ ਏਦਾਂ ਦਾ ਹੀ ਜਿਹੜਾ ਆ ਉਹ ਵਾਪਰਿਆ ਹੈਗਾ।